ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 7 ਨਵੰਬਰ ਦਿਨ ਸ਼ਨੀਚਰਵਾਰ। ਆਪਣੇ ਨਾਲ ਇਸ ਮੌਕੇ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 408 272 2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੈਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੇਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਤਾਂ ਅੱਜ ਦੀ ਵੱਡੀ ਅਹਿਮ ਖਬਰ ਜਿਹੜੀ ਉਹ ਕੀ ਰਹੀ, ਕੀ ਜੁੜਿਆ ਰਿਹਾ ਕਿਸਾਨ ਸੰਘਰਸ਼ ਦੇ ਨਾਲ? ਅੱਜ ਦੀ ਸਭ ਤੋਂ ਵੱਡੀ ਖਬਰ ਇਹ ਰਹੀ ਆ ਕਿ ਗੁਰਮੀਤ ਇਨਸਾਨ ਨੂੰ ਦੱਸਿਆ ਜਾ ਰਿਹਾ ਕਿ 24 ਅਕਤੂਬਰ ਨੂੰ ਖੱਟੜ ਸਰਕਾਰ ਦੇ ਦਖਲ ਦੇ ਨਾਲ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਆ। ਹਾਲਾਂਕਿ ਪੈਰੋਲ ਦਾ ਜਿਹੜਾ ਗਰਾਊਂਡ ਆ ਉਹ ਮੈਡੀਕਲ ਹੀ ਸੀ, ਮਤਲਬ ਕਿ ਇਹਦੀ ਮਾਤਾ ਜਿਹੜੀ ਕਿ ਗੁੜਗਾਉਂ ਦੇ ਕਿਸੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸੀਗੀ, ਤਾਂ ਉਹਦੇ ਨਾਲ ਮੁਲਾਕਾਤ ਕਰਵਾਉਣ ਵਾਸਤੇ ਇੱਕ ਬੜੇ ਜਿੱਦਾਂ ਕਹਿ ਲਈਏ ਕਿ ਗੁਪਚੁਪ ਤਰੀਕੇ ਦੇ ਨਾਲ ਇਹ ਸਾਰੀ ਕਾਰਵਾਈ ਅੰਜਾਮ ਦੇ ਦਿੱਤੀ ਗਈ ਆ। ਔਰ ਇਹਦੀ ਪੁਸ਼ਟੀ ਜਿਹੜੀ ਆ ਇੱਕ SP ਨੇ ਕੀਤੀ ਆ ਅੰਗਰੇਜ਼ੀ ਅਖਬਾਰ ਦੇ ਨਾਲ ਗੱਲਬਾਤ ਕਰਦਿਆਂ। ਤਾਂ ਇਹ ਸਾਫ਼ ਹੋ ਗਿਆ ਕਿ ਇਹਨੂੰ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਆ। ਤਾਂ ਦੂਜੀ ਜਿਹੜੀ ਗੱਲ ਤਕਰੀਬਨ ਸਾਫ਼ ਆ ਉਹ ਇਹੋ ਹੀ ਆ ਕਿ ਜਿਹੜੀ ਪੈਰੋਲ ਦਿੱਤੀ ਗਈ, ਹਾਲਾਂਕਿ 2 ਵਾਰ ਪਹਿਲਾਂ ਇਹਨੇ ਪੈਰੋਲ ਮੰਗੀ ਸੀਗੀ ਅਤੇ ਦੋਨੇ ਵਾਰ ਹੀ ਮੁੜ ਕੇ ਪਿਛਾਂਹ ਹਟ ਗਿਆ, ਕਿਉਂਕਿ ਇਹਨੂੰ ਲੱਗਦਾ ਸੀਗਾ ਕਿ ਮੇਰੀ ਪੈਰੋਲ 'ਤੇ ਕੋਰਟ ਨੇ ਕੋਈ ਸਕਾਰਾਤਮਕ ਜਵਾਬ ਨਹੀਂ ਦੇਣਾ। ਤਾਂ ਇਹ ਜਿਹੜਾ ਹੁਣ ਗਰਾਊਂਡ ਬਣਾਇਆ ਗਿਆ ਔਰ ਕਮਾਲ ਦੀ ਗੱਲ ਹੈ ਕਿ ਉਹਦੇ 'ਤੇ ਸਹਿਮਤੀ ਹਰਿਆਣੇ ਸਰਕਾਰ ਨੇ ਦਿੱਤੀ। ਔਰ ਇਹ ਤੋਂ ਇਲਾਵਾ ਗੁਪਚੁਪ ਤਰੀਕੇ ਦੇ ਨਾਲ ਇਹ ਸਾਰੀ ਕਾਰਵਾਈ ਅੰਜਾਮ ਦੇ ਦਿੱਤੀ ਗਈ ਹੈ। ਤਾਂ ਕੁਛ ਨਾ ਕੁਛ ਤਾਂ ਹੈ। ਤਾਂ 2 ਚੀਜ਼ਾਂ ਤੁਸੀਂ ਕੱਢ ਸਕਦੇ ਹੋ ਜਿਹਦੇ 'ਤੇ ਅਗਾਂਹ ਚਰਚਾ ਕੀਤੀ ਜਾ ਸਕਦੀ। ਇੱਕ ਤਾਂ ਇਹ ਆ ਕਿ ਉੱਥੇ ਜ਼ਿਮਨੀ ਚੋਣ ਬਹੁਤ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਬਰੋਦਾ। ਤਾਂ ਬਰੋਦਾ ਜ਼ਿਮਨੀ ਚੋਣ ਦਾ ਉਦੋਂ ਪੂਰਾ ਜ਼ੋਰ ਸੀ ਉਹਨਾਂ ਦਿਨਾਂ ਦੇ ਵਿੱਚ। ਸੋ ਇਸ ਕਰਕੇ ਹੋ ਸਕਦਾ ਵਾ ਕਿ ਇਹ ਸਾਰੀ ਕਾਰਵਾਈ ਉਸ ਮੁਤਲਕ ਕੀਤੀ ਗਈ ਹੋਵੇ, ਉਹਦੇ ਬਾਬਤ ਇਹਨਾਂ ਨੇ ਫਾਇਦਾ ਚੁੱਕਣਾ ਹੋਵੇ। ਸਿਆਸੀ ਲੋਕ ਫਾਇਦਾ ਨੁਕਸਾਨ ਵੇਖ ਕੇ ਚੱਲਦੇ ਆ। ਦੂਜੀ ਗੱਲ ਕਿ ਉਦੋਂ ਤੱਕ ਹਰਿਆਣੇ ਦੇ ਵਿੱਚ ਜਿਹੜਾ ਸਰਸੇ ਇਲਾਕੇ ਦੇ ਵਿੱਚ ਜਾਂ ਹਿਸਾਰ ਇਲਾਕੇ ਦੇ ਵਿੱਚ ਕਿਸਾਨ ਅੰਦੋਲਨ ਵੀ ਜ਼ੋਰ ਫੜ ਚੁੱਕਾ ਸੀਗਾ। ਤਾਂ ਬਾਅਦ ਦੇ ਵਿੱਚ ਉਹ ਓਨਾ ਜ਼ੋਰਦਾਰ ਨਹੀਂ ਰਿਹਾ, ਜਦ ਕਿ ਸਰਸਾ ਹਿਸਾਰ ਏਰੀਏ ਦੇ ਵਿੱਚ ਡੇਰੇਦਾਰ ਗੁਰਮੀਤ ਇਨਸਾਨ ਦੀ ਹਾਲੇ ਵੀ ਬਹੁਤ ਜ਼ਿਆਦਾ ਪਕੜ ਹੈ। ਤਾਂ ਦੋਵੇਂ ਚੀਜ਼ਾਂ ਜਿਹੜੀਆਂ ਉਹ ਜ਼ੇਰੇ ਚਰਚਾ ਹੋ ਸਕਦੀਆਂ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਇੰਨੀ ਗੁਪਚੁਪ ਤਰੀਕੇ ਦੇ ਨਾਲ ਜੇ ਕੋਈ ਸਰਕਾਰ ਕਾਰਵਾਈ ਅੰਜਾਮ ਚੜ੍ਹਾ ਸਕਦੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸਮੀਕਰਨ ਜਿਹੜੇ ਆ ਬਣਦੇ ਵਿਗੜਦੇ ਆਪਾਂ ਦੇਖ ਸਕਦੇ ਹਾਂ। ਇਸ ਤੋਂ ਇਲਾਵਾ ਅੱਜ ਵੀ ਜਿਹੜਾ ਰੇਲਾਂ ਦਾ ਰਫੜ ਜਾਰੀ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਕਲੀਅਰ ਕਰ ਦਿੱਤਾ ਸੀਗਾ ਕਿ ਸਾਰੀਆਂ ਜਿਹੜੀਆਂ ਰੇਲ ਦੀਆਂ ਲਾਈਨਾਂ ਨੇ ਉਹ ਸਾਫ਼ ਆ, ਬਿਲਕੁਲ ਗੱਡੀਆਂ ਤੋਰੀਆਂ ਜਾ ਸਕਦੀਆਂ। ਪਰ ਰੇਲ ਮਹਿਕਮੇ ਵੱਲੋਂ ਨਾ ਕਰ ਦਿੱਤੀ ਗਈ ਆ। ਜਿਹੜੇ ਹੈਗੇ ਆ ਪਿਊਸ਼ ਗੋਇਲ ਰੇਲਵੇ ਮਿਨਿਸਟਰ, ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੇ ਰੇਲਵੇ ਸਿਸਟਮ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਾਰੀਆਂ ਰੇਲ ਗੱਡੀਆਂ ਨੂੰ ਪੰਜਾਬ ਅਤੇ ਇਸ ਦੇ ਰਾਹੀਂ ਆਉਣ ਦੀ ਆਗਿਆ ਦੇਣ, ਤਾਂ ਜੋ ਸਮਾਨ ਅਤੇ ਯਾਤਰੀ ਰੇਲ ਗੱਡੀਆਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕਣ। ਤਾਂ ਦੂਸਰੇ ਪਾਸੇ ਰੇਲਵੇ ਦੇ ਚੇਅਰਮੈਨ ਨੇ ਇੱਕ ਮਰਤਬਾ ਫਿਰ ਪ੍ਰੈਸ ਕਾਨਫਰੰਸ ਕੀਤੀ ਆ। ਤਾਂ ਉਹਦੇ ਵੀ ਕੁਛ ਅੰਸ਼ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੰਦਾ। ਉਹ ਕਹਿੰਦੇ ਕਿ ਇੱਕ ਰੇਲਵੇ ਸਟੇਸ਼ਨ 'ਤੇ ਅਜੇ ਵੀ ਕਿਸਾਨ ਬੈਠੇ ਆ। ਅਸੀਂ ਲਗਾਤਾਰ ਪੰਜਾਬ ਸਰਕਾਰ ਦੇ ਸੰਪਰਕ 'ਚ ਆ। ਰੇਲਵੇ ਆਪਣੇ ਹਿਸਾਬ ਨਾਲ ਟ੍ਰੇਨਾਂ ਚਲਾਏਗੀ, ਮਤਲਬ ਕਿ ਇਹ ਨਹੀਂ ਹੈ ਕਿ ਤੁਸੀਂ ਸਿਲੈਕਟਿਵ ਛੋਟ ਦੇਵੋ ਕਿ ਮਾਲ ਗੱਡੀਆਂ ਆ ਜਾਣ, ਮੁਸਾਫਰ ਟ੍ਰੇਨਾਂ ਨਹੀਂ ਆਉਣਗੀਆਂ, ਤਾਂ ਐਸਾ ਨਹੀਂ ਚੱਲੇਗਾ। ਉਹ ਕਹਿੰਦੇ ਕਿ ਅਸੀਂ ਆਪਣੇ ਹਿਸਾਬ ਕਿਤਾਬ ਦੇ ਨਾਲ ਚੱਲਾਂਗੇ। ਨਾਲ
ਦੂਜੀ ਗੱਲ ਉਹਨਾਂ ਨੇ ਕਹੀ ਆ ਕਿ ਸਾਡੇ ਲਈ ਰੇਲਵੇ ਕਰਮੀ ਜਿਹੜੇ ਆ ਉਹਨਾਂ ਦੀ ਸੁਰੱਖਿਆ ਸਭ ਤੋਂ ਉੱਤੇ ਆ, ਅਤੇ ਸੁਰੱਖਿਆ ਦੇ ਨਾਲ ਅਸੀਂ ਕੋਈ ਸਮਝੌਤਾ ਨਹੀਂ ਕਰ ਸਕਦੇ। ਸੋ ਇਹ ਰੇਲਵੇ ਨੇ ਵੀ ਸਾਫ਼ ਕਰ ਦਿੱਤਾ। ਖੈਰ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਪਿਊਸ਼ ਗੋਇਲ ਨੇ ਬਿਆਨ ਦਿੱਤਾ ਜਾਂ ਇਹ ਰੇਲਵੇ ਚੇਅਰਮੈਨ ਜਿਸ ਤਰ੍ਹਾਂ ਦੀ ਕਰ ਰਹੇ ਆ ਬਿਆਨਬਾਜ਼ੀ ਕੁਛ ਦਿਨ ਤੋਂ, ਤਾਂ ਮੈਨੂੰ ਤਾਂ ਇਹੋ ਜਾਪਦਾ ਹੈ ਕਿ ਅਸਿੱਧੇ ਢੰਗ ਦੇ ਨਾਲ ਕੇਂਦਰ ਸਰਕਾਰ ਕਹਿਣਾ ਚਾਹੁੰਦੀ, ਸਿੱਧਾ ਬੇਸ਼ੱਕ ਨਾ ਕਹੇ ਪਰ ਮੋੜ ਘੋੜ ਪਾ ਕੇ ਇੱਕੋ ਗੱਲ ਕਹਿ ਰਹੀ ਆ ਕਿ ਭਾਈ ਜੇ ਤੁਸੀਂ ਆਪਣੀਆਂ ਰੇਲ ਗੱਡੀਆਂ ਇੱਥੇ ਪਹੁੰਚਦੀਆਂ ਵੇਖਣੀਆਂ ਚਾਹੁੰਦੇ ਹੋ ਤਾਂ ਫਿਰ ਤੁਸੀਂ ਇਹ ਅੰਦੋਲਨ ਜਿਹੜਾ ਆ ਉਹ ਵਾਪਸ ਲੈ ਲਓ, ਸਾਡੇ ਨਾਲ ਸਹਿਮਤੀ ਜਤਾ ਲਓ। ਸੋ ਮਸਲਾ ਕਿਤੇ ਨਾ ਕਿਤੇ ਇੱਥੇ ਹੀ ਅੜਗਿਆ ਜਾਪਦਾ ਹੈ। ਜੀ ਤੇ ਅਗਲੀ ਜਿਹੜੀ ਮਿੰਟੂ ਜੀ ਗੱਲਬਾਤ ਕਰਦੇ ਜਾਈਏ ਤਾਂ ਜਿਆਣੀ ਨੇ ਕਹਿੰਦੇ ਹੋਰ ਵੀ ਬੈਕਫੁੱਟ ਤੇ ਲੈ ਆਂਦੀ ਆ ਪੰਜਾਬ ਦੀ ਭਾਜਪਾ, ਇਹ ਲੱਗਦਾ ਬਚੇ ਰਹਿ ਜਾਣਗੇ ਕਿ ਨਹੀਂ? ਮੁਸ਼ਕਲ ਆ। ਦੇਖੋ ਗੱਲ ਇਹ ਆ ਕਿ ਜਿਹੜਾ ਸੁਰਜੀਤ ਕੁਮਾਰ ਸੈਣੀ ਆ ਨਾ, ਤੇ ਸਾਡੇ ਏਰੀਏ ਦੇ ਹੀ ਆ, ਤੇ ਸੁਰਜੀਤ ਕੁਮਾਰ ਸੈਣੀ ਦੀ ਜਿਹੜੀ ਰਾਜਨੀਤੀ ਆ ਉਹ ਹੈਗੀ ਆ ਨਿਰੋਲ ਪੇਂਡੂ ਰਾਜਨੀਤੀ ਜੀ। ਜੇ ਤੁਸੀਂ ਵੇਖੋਗੇ ਫਾਜ਼ਿਲਕਾ ਇਲਾਕਾ ਹੈ ਨਾ, ਤਾਂ ਫਾਜ਼ਿਲਕਾ ਇੱਕ ਸ਼ਹਿਰ ਹੋ ਗਿਆ, ਛੋਟਾ ਜਿਹਾ ਸ਼ਹਿਰ ਹੈ, ਬਹੁਤਾ ਵੱਡਾ ਸ਼ਹਿਰ ਨਹੀਂ ਹੈ। ਬਾਕੀ ਸਾਰੀ ਜਿਹੜੀ ਉੱਥੋਂ ਦੀ ਰਾਜਨੀਤੀ ਆ ਉਹ ਪੇਂਡੂ ਆਧਾਰਿਤ ਰਾਜਨੀਤੀ ਆ। ਤੇ ਹੁਣ ਜਿਹੜੀ ਪੇਂਡੂ ਆਧਾਰਿਤ ਰਾਜਨੀਤੀ ਆ, ਸਾਰਾ ਜੀ ਗੱਲ ਇਹ ਆ ਕਿ ਉਸ ਰਾਜਨੀਤੀ ਦਾ ਸਰੋਕਾਰ, ਸਭ ਤੋਂ ਮੁੱਖ ਸਰੋਕਾਰ ਜਿਹੜਾ ਆਰਥਿਕਤਾ ਦਾ, ਉਹ ਖੇਤੀ ਨਾਲ ਹੀ ਹੋਏਗਾ ਨਾ। ਤਾਂ ਤੁਸੀਂ ਇਹ ਸਮਝ ਸਕਦੇ ਹੋ ਕਿ ਠੀਕ ਆ ਕਿ ਸੂਬਾਈ ਇਕਾਈ ਦੇ ਜਿਹੜੇ ਭਾਜਪਾ ਆਗੂ ਆ ਬਹੁਤੇ ਕਾਰੋਬਾਰੀ ਆਉਣਗੇ ਜਾਂ ਸ਼ਹਿਰਾਂ 'ਚ ਰਹਿੰਦੇ ਹੋਣਗੇ, ਪਰ ਜਿਹੜੇ ਇਸ ਤਰ੍ਹਾਂ ਦੇ ਜੈਨੀ ਵਰਗੇ ਬੰਦੇ ਆ ਉਹਨਾਂ ਨੇ ਤੇ ਪਿੰਡਾਂ ਦੇ ਵਿੱਚ ਵਿਚਰਨਾ। ਕੱਲ੍ਹ ਨੂੰ ਲੋਕ ਜਿਹੜੇ ਆ ਉਹਨਾਂ ਦੀਆਂ ਜੀਬਾਂ ਪਿੰਡਾਂ 'ਚ ਨਹੀਂ ਦਾਖਲ ਹੋਣ ਦੇਣਗੇ ਤਾਂ ਸਮੱਸਿਆ ਆਏਗੀ। ਸੋ ਜੈਨੀ ਨੂੰ ਇਹ ਚੀਜ਼ ਜਿਹੜੀ ਆ ਉਹ ਭਲੀ ਭਾਤ ਪਤਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਹਦਾ ਵੋਟ ਆਧਾਰ ਜਿਹੜਾ ਸੁਰਜੀਤ ਕੁਮਾਰ ਜੈਨੀ ਦਾ ਉਹ ਸਥਿਰ ਰਹਿੰਦਾ। ਹੁਣ ਵੀ ਤੁਸੀਂ ਦੇਖੋਗੇ ਅਕਾਲੀ ਭਾਜਪਾ ਸਰਕਾਰ ਜਿਹੜੀ ਡਿੱਗੀ, ਜਦੋਂ ਬਹੁਤ ਬੁਰੀ ਤਰ੍ਹਾਂ ਡਿੱਗੀ, ਉਸ ਦੌਰ ਦੇ ਵਿੱਚ ਵੀ ਜੈਨੀ ਜਿਹੜੇ ਆ ਉਹ ਮਹਿਜ਼ ਮੇਰੇ ਖਿਆਲ ਨਾਲ ਕੁਝ 100 ਵੋਟ ਤਿਆਰ ਹੋਏ, ਔਰ ਉਹਦਾ ਵੀ ਕੇਸ ਚੱਲਦਾ ਪਿਆ ਹਾਈ ਕੋਰਟ ਦੇ ਵਿੱਚ ਹਾਲ ਦੀ ਘੜੀ। ਉਹ ਤੇ ਸਰਕਾਰ ਲੱਗ ਜਾਣੀ ਆ, ਕੇਸਾਂ ਦੇ ਫੈਸਲੇ ਇੰਡੀਆ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦੇ ਆ। ਤਾਂ ਇਸ ਕਰਕੇ ਸੁਰਜੀਤ ਕੁਮਾਰ ਸੈਣੀ ਜਿਹੜੇ ਆ ਉਹ ਹੁਣ ਬੋਲੇ ਆ, ਖੁੱਲ੍ਹ ਕੇ ਬੋਲੇ। ਵੈਸੇ ਪਹਿਲਾਂ ਵੀ ਬੋਲ ਰਹੇ ਸਨ, ਉਹਨਾਂ ਨੇ ਕੋਈ ਐਸਾ ਬਿਆਨ ਨਹੀਂ ਦਿੱਤਾ ਜਿਸ ਤਰ੍ਹਾਂ ਇਹਨਾਂ ਦੇ ਆਗੂਆਂ ਨੇ ਦਿੱਤਾ ਕਿ ਅਰਬਨ ਨਕਸਲੀ ਆ, ਕੁਝ ਖਾਲਿਸਤਾਨੀ ਕਹਿ ਰਹੇ ਆ, ਕੁਝ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ। ਜਿਸ ਤਰ੍ਹਾਂ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਸੀ ਦਿੱਤਾ ਸੁਰਜੀਤ ਕੁਮਾਰ ਸੈਣੀ ਹੋਰਾਂ ਨੇ। ਤਾਂ ਉਹਨਾਂ ਨੂੰ ਪਤਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹਨਾਂ ਕਿਸਾਨਾਂ ਦੀ ਲੋੜ ਪੈਣੀ ਹੈ। ਤਾਂ ਸਾਰਾ ਦੀ ਗੱਲ ਹੈ ਕਿ ਹੁਣ ਉਹਨਾਂ ਨੇ ਥੋੜ੍ਹੇ ਜਿਹੇ ਸੁਰ ਤਿੱਖੇ ਇਸ ਕਰਕੇ ਕਰ ਦਿੱਤੇ ਆ ਕਿਉਂਕਿ ਇੱਕ ਹੁੰਦਾ ਕਿ ਤੁਸੀਂ ਵਿਚਾਲੇ ਖਲੋਤੇ ਆ, ਨਾ ਉੱਧਰ ਨਾ ਉੱਧਰ। ਪਰ ਇੱਕ ਮੌਕਾ ਐਸਾ ਹੁੰਦਾ ਕਿ ਜਦ ਤੁਹਾਨੂੰ ਸਟੈਂਡ ਜਿਹੜਾ ਉਹ ਇੱਕ ਪਾਸੇ ਲੈਣਾ ਪੈਂਦਾ। ਹੁਣ ਜਦ ਤੁਸੀਂ ਉਸ ਪਾਸੇ ਖੜੋਗੇ ਤਾਂ ਇਸ ਪਾਸੇ ਵਾਲੇ ਬੰਦੇ ਨਿਰਾਸ਼ ਹੋਣਗੇ। ਤਾਂ ਇਸ ਕਰਕੇ ਇਹਨਾਂ ਨੇ ਫੈਸਲਾ ਕਰ ਲਿਆ ਕਿ ਖੁੱਲ੍ਹ ਕੇ ਕਿਸਾਨਾਂ ਦਾ ਜਿਹੜਾ ਪੱਖ ਰੱਖਿਆ ਜਾਵੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਨੂੰ ਸਮਰਪਿਤ ਹਾਂ ਔਰ ਇਹ ਇੱਥੇ ਹੀ ਸੁਰਜੀਤ ਕੁਮਾਰ ਸੈਣੀ ਖੜੇਗਾ। ਪਰ ਨਾਲ ਉਹਨਾਂ ਨੇ ਕਹਿ ਦਿੱਤਾ ਕਿ ਕੁਝ ਚਮਚੇ ਟਾਈਪ ਲੀਡਰ ਆ ਜਿਹੜੇ ਉਹ ਅਸਲ ਗੱਲ ਉੱਥੇ ਨਹੀਂ ਪਹੁੰਚਾ ਰਹੇ। ਬਹੁਤ ਵੱਡੀ ਗੱਲ ਹੈ ਜੋ ਗੱਲ ਉਹਨਾਂ ਨੇ ਕਹੀ ਆ। ਉਹ ਕਹਿੰਦੇ ਕਿ 50 ਮਿੰਟਾਂ ਦੇ ਵਿੱਚ ਕੇਂਦਰ ਇਸ ਮਸਲੇ ਦਾ ਹੱਲ ਕਰ ਸਕਦੀ ਆ। ਇਹਨੇ ਕਿਉਂ ਇੰਨਾ ਮਸਲਾ ਲਟਕਾ ਛੱਡਿਆ? ਕਿਸਾਨਾਂ ਦੀ ਤੁਸੀਂ ਗੱਲ ਕਿਉਂ ਨਹੀਂ ਸੁਣਦੇ? ਕਿਸਾਨ ਸੱਚੇ ਰੋਂਦੇ ਆ। ਤੇ ਇੱਕ ਪੱਖ ਮਜ਼ਬੂਤ ਕਰ ਦਿੱਤਾ ਸੁਰਜੀਤ ਕੁਮਾਰ ਸੈਣੀ ਹੋਰਾਂ ਨੇ। ਐਵੇਂ ਕਹੀ ਜਾਈਏ ਕਿ ਉਹਨਾਂ ਨੇ ਇਸ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹੈ, ਜਿਹੜੀ ਹਾਲ ਦੀ ਘੜੀ ਕਹਿ ਲਈਏ ਕਿ ਸਿਰਫ ਤੇ ਸਿਰਫ ਇੱਕੋ ਲੀਕ ਪਿੱਟੀ ਜਾਂਦੀ ਆ ਕਿ ਨਹੀਂ ਜੀ ਇਹਦੇ ਵਿੱਚ ਕੁਝ ਰੌਂਗ ਨਹੀਂ, ਕੁਝ ਗਲਤ ਨਹੀਂ, ਬਸ ਸਾਰੀਆਂ ਚੀਜ਼ਾਂ ਜਿਹੜੀਆਂ ਦਰੁਸਤ ਨੇ। ਇਹ ਤੇ ਯੁੱਗ ਪਲਟਾਊ ਫੈਸਲੇ ਲੈ ਰਹੇ ਆ ਮੋਦੀ ਸਾਹਿਬ। ਮਤਲਬ ਕਿ ਉਸ ਜਿਹੜੀ ਉਹ ਡੌਂਡੀ ਪਿੱਟੀ ਜਾ ਰਹੀ ਸੀਗੀ, ਉਸ ਡੌਂਡੀ ਨੂੰ ਕਿਤੇ ਨਾ ਕਿਤੇ ਡੰਡ ਲਾ ਕੇ ਦਿਖਾਇਆ ਕਿ ਦੇਖੋ ਜਿਹੜੀ ਅਸਲ ਤਸਵੀਰ ਆ ਉਹ ਇਹੋ ਆ ਜਿਹਦੇ ਤੋਂ ਤੁਸੀਂ ਕਿਤੇ ਨਾ ਕਿਤੇ ਕੰਡ ਫੇਰ ਕੇ ਲੰਘ ਰਹੇ ਹੋ। ਔਰ ਹੁਣੇ ਮੈਂ ਮਾਸਟਰ ਮੋਹਨ ਲਾਲ ਇਹਨਾਂ ਦੇ ਬੜੇ ਵੈਟਰਨ ਆਗੂ ਆ, ਉਹਨਾਂ ਦਾ ਵੀ ਇੱਕ ਬਾਈਟ ਸੁਣ ਰਿਹਾ ਸੀਗਾ ਜਿਹੜਾ ਸ਼ਾਇਦ ਜਗਬਾਣੀ ਵਾਲੇ ਕਰ ਰਹੇ ਸੀਗੇ। ਤਾਂ ਉਹਨਾਂ ਨੇ ਵੀ ਰਜ਼ਾਮੰਦਗੀ ਇਸੇ ਬਿਆਨ ਦੇ ਨਾਲ ਜਤਾਈ ਆ। ਉਹ ਕਹਿੰਦੇ ਸਹਿਮਤੀ ਜਤਾਈ ਆ। ਉਹ ਕਹਿੰਦੇ ਕਿ ਦੇਖੋ ਇਹ ਜਾਨੀ ਸਾਹਿਬ ਜਿਹੜੇ ਆ ਉਹ ਮੇਰੇ ਮਿੱਤਰ ਆ, ਪਰ ਗੱਲ ਇਹ ਆ ਕਿ ਕੇਂਦਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਕਾਂਗਰਸ ਜੋ ਮਰਜ਼ੀ ਕਰੀ ਜਾਵੇ, ਪਰ ਜੈਨੀ ਕੋਈ ਗਲਤ ਨਹੀਂ ਕਹਿ ਰਿਹਾ। ਜੈਨੀ ਜੋ ਕਹਿ ਰਿਹਾ ਉਹ ਠੀਕ ਕਹਿ ਰਿਹਾ। ਤਾਂ ਤੁਸੀਂ ਆਪ ਹੀ ਸਮਝ ਲਓ ਕਿ ਇੱਕ ਵੈਟਰਨ ਆਗੂ ਦਾ ਸਾਥ ਮਿਲ ਜਾਂਦਾ। ਔਰ ਸੁਰਜੀਤ ਕੁਮਾਰ ਸੈਣੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਆਗੂਆਂ ਚੋਂ ਆ ਜਿਨ੍ਹਾਂ ਨੇ
ਜੜ੍ਹਾਂ ਲਾਈਆਂ ਨੇ ਇੱਥੇ ਭਾਰਤੀ ਜਨਤਾ ਪਾਰਟੀ। ਜੇ ਮਾੜੀਆਂ ਮੋਟੀਆਂ ਕੋਈ ਜੜ੍ਹਾਂ ਫੁੱਟੀਆਂ ਨੇ ਤਾਂ ਉਹਦੇ ਵਿੱਚ ਇਹਨਾਂ ਦਾ ਬਹੁਤ ਸਹਿਯੋਗ ਹੈ। ਇਸ ਕਰਕੇ ਇਹ ਜਿਹੜੇ ਹੈਗੇ ਆ 3-4 ਬੰਦੇ, ਚੁੱਘ ਸਾਹਿਬ ਹੋਏ, ਮਲਿਕ ਸਾਹਿਬ ਹੋਏ, ਇਹ ਜਿਹੜੇ ਅਸ਼ਵਨੀ ਸ਼ਰਮਾ ਜੀ ਹੋਏ, ਇਹਨਾਂ ਵਾਸਤੇ ਹੁਣ ਇੱਕ ਵਾਰੀ ਫੇਰ ਸ਼ੀਸ਼ਾ ਵਿਖਾਇਆ ਗਿਆ। ਇਹਨਾਂ ਨੂੰ ਹਕੀਕਤ ਜਿਹੜੀ ਆ ਉਹਦੇ ਵਿੱਚੋਂ ਪੜ੍ਹ ਲੈਣੀ ਚਾਹੀਦੀ ਆ ਕਿ ਅਸਲ 'ਚ ਠੀਕ ਹੈ, ਰਿਫਾਰਮਸ ਦਾ ਕੋਈ ਵਿਰੋਧ ਨਹੀਂ ਹੈ, ਰਿਫਾਰਮਸ ਤੁਸੀਂ ਕਰ ਸਕਦੇ ਹੋ। ਜੇ ਆਰਥ ਸਿਸਟਮ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਉਹਨੂੰ ਦੂਰ ਕਰ ਲਓ। ਕਾਂਟਰੈਕਟ ਫਾਰਮਿੰਗ ਜੇ ਤੁਸੀਂ ਪ੍ਰਮੋਟ ਕਰਨੀ ਆ ਕਰ ਲਵੋ, ਸਾਰੀਆਂ ਚੀਜ਼ਾਂ ਕਰ ਲਵੋ, ਪਰ ਉਹਦੇ 'ਚ ਇਹ ਆ ਕਿ ਇੱਕ ਤੇ ਰਾਜਾਂ ਦੀ ਜਿਹੜੀ ਸਹਿਮਤੀ ਲੈਣੀ ਲਾਜ਼ਮੀ ਆ। ਖੇਤੀ ਜਿਹੜੀ ਆ ਉਹ ਸਟੇਟ ਸਬਜੈਕਟ ਆ। ਇੱਕ ਦੂਸਰਾ ਹੈ ਕਿ ਕਿਸਾਨ ਜਿਹੜਾ ਆ ਉਹ ਭਵਿੱਖ ਦੇ ਵਿੱਚ ਸੁਰੱਖਿਅਤ ਰਹੇ, ਉਹਦੇ ਵਾਸਤੇ ਤੁਹਾਨੂੰ ਇਹ ਯਕੀਨੀ ਬਣਾਉਣਾ ਪਏਗਾ ਕਾਨੂੰਨ ਕਿ ਹਾਂ ਭਾਈ ਤੇਰੀ ਸੁਰੱਖਿਆ ਜਿਹੜੀ ਹੈ ਉਹ ਅਸੀਂ ਕਰਾਂਗੇ, ਪ੍ਰੋਟੈਕਟ ਕਰਾਂਗੇ ਤੈਨੂੰ। ਤਾਂ ਜਦ ਤੱਕ ਇਹ ਚੀਜ਼ਾਂ ਤੁਸੀਂ ਸਮਝਦੇ ਨਹੀਂ ਹੈ, ਤਦ ਤੱਕ ਸਮਝਿਆ ਜਾਊਗਾ ਕਿ ਤੁਸੀਂ ਬੇਸਮਝ ਨਹੀਂ ਹੋ, ਪਰ ਤੁਸੀਂ ਇਸ ਤਰ੍ਹਾਂ ਦੇ ਪੰਜਾਬੀ ਹੋ ਜਿਹੜੇ ਅਸਲ ਦੇ ਵਿੱਚ ਆਪਣੇ ਆਪ ਨੂੰ ਕਹਾਉਂਦੇ ਤਾਂ ਪੰਜਾਬੀ ਹੋ, ਪਰ ਪੰਜਾਬ ਦੀ ਨਬਜ਼ ਜੋ ਅਸਲ ਨਬਜ਼ ਆ ਉਹਨੂੰ ਤੁਸੀਂ ਗਾਂ ਕੇਂਦਰ ਦੇ ਕੋਲ ਨਹੀਂ ਦੱਸ ਰਹੇ, ਉਹਨੂੰ ਟਟੋਲ ਕੇ ਉਹਦਾ ਰੋਗ ਨਹੀਂ ਦੱਸ ਰਹੇ। ਤਾਂ ਇਹਦਾ ਮਤਲਬ ਤੁਸੀਂ ਜਾਂ ਤਾਂ ਮਚਲੇ ਹੋ, ਜਾਂ ਬੇਈਮਾਨ ਹੋ, ਜਾਂ ਸ਼ੈਤਾਨ ਹੋ, ਜਾਂ ਪੰਜਾਬੀਅਤ ਤੋਂ ਕਿਤੇ ਨਾ ਕਿਤੇ ਪਰੇ ਹੋ ਗਏ। ਇਹ ਸੱਚ ਆ, ਹਕੀਕਤ ਹੈ। ਸ਼ਬਦ ਖੌੜੇ ਲੱਗਣਗੇ ਪਰ ਇਹ ਹਕੀਕਤ ਆ ਕਿ ਜਦ ਸਾਡੇ ਬੱਚੇ 7-7 ਸਾਲ ਦੇ, 8-8 ਸਾਲ ਦੇ ਸੰਘਰਸ਼ ਦੇ ਵਿੱਚ ਕੁੱਦੇ ਹੋਣ, ਬੀਬੀਆਂ ਬੈਠੀਆਂ ਹੋਣ, ਤੇ ਸਾਡੇ ਹੀ ਬੰਦੇ ਕੁਛ ਉੱਠ ਕੇ, ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਤਾਲੁਕ ਰੱਖਦੇ ਹੋਣ, ਉਹ ਦੂਸਰੇ ਪਾਸੇ ਤੁਰ ਪੈਣ, ਤਾਂ ਅਸੀਂ ਇਹੋ ਕਹਾਂਗੇ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਧੱਕੇ ਨਾਲ ਤੁਸੀਂ ਇੱਧਰ ਝੰਡਾ ਬੁਲੰਦ ਕਰ ਦਿਓ, ਪਰ ਇਹ ਕਹਾਂਗੇ ਘੱਟੋ ਘੱਟ ਆਵਾਜ਼ ਤੇ ਬੁਲੰਦ ਕਰ ਦਿਓ, ਤਾਂ ਸੱਚ ਦੀ ਆਵਾਜ਼ ਤੇ ਬੁਲੰਦ ਕਰਨੀ ਚਾਹੀਦੀ ਹੈ। ਜੀ 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 ਮਿੰਟੂ ਜੀ, ਅਗਲੀ ਗੱਲ ਕਰਦੇ ਜਾਈਏ। ਕਹਿੰਦੇ ਸੁਖਬੀਰ ਬਾਦਲ ਹੁਣ ਵੱਡੇ ਬਾਦਲ ਨੂੰ ਇੱਕ ਹੋਰ ਥਾਂ ਤੋਂ ਕਰਨਗੇ ਰਿਪਲੇਸ। ਉਹ ਗਾਣਾ ਸੀ ਨਾ, ਆ ਗਿਆ ਨੇ ਜਦੋਂ ਉਸ ਟਾਈਮ, ਤਾਂ ਟਾਈਮ ਆ ਗਿਆ ਕਿ ਕਿਆ ਸਰਾਈਆਂ ਲੱਗ ਰਹੀਆਂ ਸੀਗੀਆਂ, ਕਿਆ ਸਰਾਈਆਂ ਬੜੇ ਲੰਮੇ ਸਮੇਂ ਤੋਂ, ਕਿਆ ਸਰਾਈਆਂ ਨਹੀਂ ਇਹ ਪੱਕਾ ਪਤਾ ਸੀਗਾ। ਸਾਡੇ ਜਿਹੜੇ ਇੱਥੇ ਲੰਬੀ ਦੇ ਵੋਟਰ ਆ ਉਹਨਾਂ ਨੂੰ ਪਤਾ ਸੀਗਾ ਕਿ ਬਾਦਲ ਸਾਹਿਬ ਦੀ ਵਿਰਾਸਤ ਜਿਹੜੀ ਆ ਸੁਖਬੀਰ ਸਿੰਘ ਬਾਦਲ ਨੇ ਹੀ ਲੰਬੀ ਦੇ ਵਿੱਚ ਸੰਭਾਲਣੀ ਆ, ਕੋਈ ਤੀਜਾ ਨਹੀਂ ਆਏਗਾ। ਤੀਜਾ ਕਿਉਂਕਿ ਮਨਪ੍ਰੀਤ ਬਾਦਲ ਤੁਸੀਂ ਵੇਖੋ ਨਾ ਕਿ ਉਹਨਾਂ ਦੇ ਫਾਦਰ ਸਾਹਿਬ ਲੰਬੀ ਦੇ ਵਿੱਚ ਥੋੜਾ ਜਿਹਾ ਸਟਰਗਲ ਕਰਕੇ ਗਏ, ਪਰ ਬਹੁਤਾ ਉਹਨਾਂ ਦਾ ਇੱਥੇ ਕੋਈ ਪੈਰ ਨਹੀਂ ਲੱਗਿਆ, ਪੈਰ ਨਹੀਂ ਛਮਿਆ। 3 ਭਰਾਵਾਂ ਨੇ ਚੋਣ ਲੜੀ ਸੀ, ਉਹ ਇੱਕ ਹਿਸਟੋਰੀਕਲ ਚੋਣ ਆ ਜਿਹਦੇ 'ਚ ਮਹੇਸ਼ਿੰਦਰ ਸਿੰਘ ਬਾਦਲ ਇੱਕ ਪਾਸੇ ਸਨ, ਇੱਕ ਪਾਸੇ ਗੁਰਦਾਸ ਸਿੰਘ ਬਾਦਲ ਸਨ, ਤੇ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਸਨ। 3 ਭਰਾ ਲੱਗਦੇ ਆ, 2 ਸਕੇ ਭਰਾ, ਤੀਸਰਾ ਚਚੇਰਾ ਭਰਾ। ਇਹ 3 ਭਰਾਵਾਂ ਨੇ ਚੋਣ ਲੜੀ। ਸ਼ਾਇਦ ਮੇਰੇ ਖਿਆਲ ਦੇ ਨਾਲ ਪੰਜਾਬ ਦੀ ਹਿਸਟਰੀ 'ਚ ਇੱਕ ਮਾਤਰ ਚੋਣ ਹੋਏਗੀ ਕਿ 3 ਭਰਾ ਆਮੋ ਸਾਹਮਣੇ ਸਨ, ਵੱਖ-ਵੱਖ ਪਾਰਟੀਆਂ ਬਣੀਆਂ। ਤਾਂ ਉਹ ਜਿਹੜੀ ਵਿਰਾਸਤ ਆ ਉਹ ਜਿੱਦਾਂ ਗੁਰਦਾਸ ਸਿੰਘ ਬਾਦਲ ਸੀਗੇ, ਮਨਪ੍ਰੀਤ ਬਾਦਲ ਦੇ ਫਾਦਰ, ਉਹਨਾਂ ਦੀ ਥੋੜ੍ਹੀ ਬਹੁਤੀ ਇੱਥੇ ਪਹੁੰਚ ਹੈਗੀ ਆ ਲੰਬੀ, ਤੇ ਐਸੀ ਗੱਲ ਨਹੀਂ ਹੈ। ਕਿਉਂਕਿ ਜਦੋਂ ਬਾਦਲ ਸਾਹਿਬ ਰਾਜਨੀਤੀ ਦੇ ਵਿੱਚ ਸੰਘਰਸ਼ ਕਰ ਰਹੇ ਸੀ ਤੇ ਇਸ ਲੋਕਲ ਏਰੀਏ ਨੂੰ ਸਾਂਭਣ ਵਾਲੇ, ਸੰਭਾਲਣ ਵਾਲੇ ਗੁਰਦਾਸ ਸਿੰਘ ਸਨ। ਪਰ ਹੋਇਆ ਕਿ ਬਾਅਦ ਦੇ ਵਿੱਚ ਜੋ ਮਨਪ੍ਰੀਤ ਸਿੰਘ ਬਾਦਲ ਆ ਉਹ ਲੰਬੀ ਤੋਂ ਪਰੇ ਹੋ ਗਿਆ। ਪਤਾ ਨਹੀਂ ਕਿਉਂ ਉਹਦਾ ਮਨ ਭੇਜਿਆ ਹੀ ਨਹੀਂ ਲੰਬੀ 'ਚ ਕਦੇ। ਅਸੀਂ ਤਾਂ ਵੇਖਿਆ ਕਿ ਉਹਦਾ ਮਨ ਕਦੇ ਨਹੀਂ ਭੇਜਿਆ, ਚਾਹੇ ਉਹ ਪਹਿਲਾਂ ਵਿਧਾਇਕ ਰਹੇ ਆ, ਉਹਨਾਂ ਦਾ ਗਿੱਦੜਵੇ ਦੇ ਨਾਲ ਜ਼ਿਆਦਾ ਸਰੋਕਾਰ ਕਰ ਰਿਹਾ। ਉਹ ਗਿੱਦੜਵਾ ਤੋਂ ਨੌਜਵਾਨ ਸੀ ਜਦੋਂ ਇਲੈਕਸ਼ਨ ਜਿੱਤੇ, ਉਸ ਤੋਂ ਬਾਅਦ ਲਗਾਤਾਰ ਜਿੱਤਦੇ ਆਏ। ਲੰਬੀ ਦੇ ਵਿੱਚ ਉਹ ਕਦੇ ਆਏ ਨਹੀਂ, ਇੰਨਾ ਵਿਚਰੇ ਨਹੀਂ। ਇਹ ਨਹੀਂ ਹੈ ਕਿ ਆਏ ਨਹੀਂ, ਕਰਤਾ ਉਹਨਾਂ ਦਾ ਲੰਬੀ 'ਚ, ਮਤਲਬ ਕਿ ਇੱਕ ਵਿਚਰਨਾ ਹੁੰਦਾ ਰਾਜਨੀਤਿਕ ਬੰਦੇ ਦਾ। ਤਾਂ ਐਸਾ ਹੈ ਨਹੀਂ ਸੀਗਾ ਕਿ ਮਨਪ੍ਰੀਤ ਸਿੰਘ ਬਾਦਲ ਇੱਥੇ ਪੈਰ ਜਮਾ ਲੈਣਗੇ, ਉਹ ਕੋਈ ਜਮਾ ਹੀ ਨਹੀਂ ਸਕਦਾ ਸੀ। ਮੇਰੇ ਖਿਆਲ ਦੇ ਨਾਲ ਜੇ ਕੈਪਟਨ ਅਮਰਿੰਦਰ ਸਿੰਘ ਆ ਕੇ ਇੱਥੇ ਹਾਰ ਜਾਂਦਾ, ਆਮ ਆਦਮੀ ਪਾਰਟੀ ਵਾਲੇ ਪੂਰੀ ਚੜ੍ਹਤ ਦੇ ਵਿੱਚ 20-22 ਵੋਟ ਤੇ ਖੜ ਜਾਂਦੇ, ਫਿਰ ਇਸ ਮਿਲ ਕੇ ਇਹ ਬਾਦਲਾਂ ਦਾ ਕਿਲਾ ਹਾਲ ਦੀ ਘੜੀ ਜਿਹੜਾ ਆ ਉਹਦੇ ਵਿੱਚ ਕੋਈ ਸਨਮਰੀ ਨਹੀਂ ਹੋ ਸਕਦੀ। ਕੋਈ ਵੱਡਾ ਚਿਹਰਾ, ਬਹੁਤ ਵੱਡਾ ਚਿਹਰਾ ਤੇ ਜਾਂ ਬਹੁਤ ਵੱਡਾ ਬਦਲਾਅ ਜਿਹੜਾ ਉਹੀ ਹਰਾ ਸਕਦਾ। ਸੋ ਜ਼ਾਰਾ ਜੀ ਗੱਲ ਸੀ ਕਿ ਜਦੋਂ ਵੱਡੇ ਬਾਦਲ ਸਾਹਿਬ ਉਮਰ ਦਰਾਜ਼ ਹੋ ਗਏ ਤਾਂ ਛੋਟੇ ਬਾਦਲ ਜੀ ਨੂੰ ਮੈਦਾਨ 'ਚ ਆਉਣਾ ਹੀ ਪਏਗਾ। ਇਹਦਾ ਇੱਕ ਕਾਰਨ ਆ ਲੰਬੀ 'ਚ। ਦੇਖੋ ਗੱਲ ਇਹ ਆ ਕਿ ਅਸਲ ਦੇ ਵਿੱਚ ਇਹਨਾਂ ਨੂੰ ਵੋਟ ਤੇ ਮਿਲਦੀ ਆ, ਇੱਕ ਐਸੀ ਸਪੋਰਟ ਮਿਲਦੀ ਆ ਜਿਹਦੇ ਨਾਲ ਇਹਨਾਂ ਨੂੰ ਬੇਫਿਕਰੀ ਮਿਲਦੀ ਆ। ਫਰਜ਼ ਕਰੋ ਕਿਉਂਕਿ ਬਾਦਲ ਸਾਹਿਬ ਤੇ ਚੋਣ ਪ੍ਰਚਾਰ ਤੋਂ ਦੂਰ ਨੇ ਨਾ, ਤੁਸੀਂ ਦੇਖ ਰਹੇ ਹੋ ਚੋਣ ਪ੍ਰਚਾਰ ਤੋਂ ਕੀ ਉਹ ਤੇ ਰਾਜਨੀਤੀ ਤੋਂ ਹੀ ਦੂਰ ਨੇ, ਤਕਰੀਬਨ ਲੰਬੀ ਤੋਂ ਵੀ ਦੂਰ ਨੇ। ਉਹ ਲੰਬੀ ਦੇ ਵਿੱਚ ਵੀ ਨਹੀਂ ਆ ਰਹੇ। ਸ਼ੁਰੂ ਦੇ ਵਿੱਚ ਉਹਨਾਂ ਨੇ ਜਦੋਂ ਸਰਕਾਰ ਬਦਲੀ ਆ, 1.5 ਸਾਲ ਆਉਣਾ ਜਾਣਾ ਰੱਖਿਆ, ਪਰ ਉਸ ਤੋਂ ਬਾਅਦ COVID-19 ਦੀ ਕੁਝ ਸਮੱਸਿਆ ਤੇ ਕੁਛ ਉਹਨਾਂ ਦੀ ਆਪਣੀ ਸਿਹਤ ਦੀ ਸਮੱਸਿਆ ਤਾਂ ਲੈ ਦੇ ਕੇ ਲੰਬੀ ਦੀ ਮੈਂ ਜਿਹੜੀ ਗੱਲ ਕਰ ਰਿਹਾ ਕਿ ਉਹ ਬਾਦਲ ਪਰਿਵਾਰ ਨੂੰ ਬੇਫਿਕਰੀ ਦਿੰਦੀ ਆ ਕਿ ਜਿਹੜਾ ਵੀ ਇਹਨਾਂ ਦਾ ਜੀ ਲੰਬੀ ਤੋਂ ਚੋਣ ਲੜ ਰਿਹਾ, ਚਾਹੇ ਉਹ ਹੁਣ ਮੰਨ ਲਓ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਗੇ, ਤਾਂ ਉਹਨਾਂ ਨੂੰ ਲੰਬੀ ਦਾ ਕੋਈ ਫਿਕਰ ਨਹੀਂ ਹੋਏਗਾ। ਉਹ ਇੱਥੋਂ ਕਾਗਜ਼ ਭਰਨਗੇ,
ਇੱਥੋਂ ਕਿਉਂਕਿ ਪ੍ਰਚਾਰ ਤੇ ਉਹਨਾਂ ਨੇ ਕਰਨਾ, ਸਟਾਰ ਪ੍ਰਚਾਰਕ ਇਹਨਾਂ ਦੇ ਇਹੀ ਨੇ, ਮੁੱਖ ਪ੍ਰਚਾਰਕ ਇਹਨਾਂ ਦੇ ਇਹੀ ਨੇ, ਤਾਂ ਉਹ ਪੰਜਾਬ ਦੇ ਵਿੱਚ ਘੁੰਮ ਕੇ ਪ੍ਰਚਾਰ ਕਰ ਸਕਦੇ ਆ। ਜਦ ਕਿ ਜੇ ਕੋਈ ਦੂਸਰਾ ਚਿਹਰਾ ਦੇਣਗੇ ਲੰਬੀ ਤੋਂ ਤਾਂ ਉਹ ਉਲਝ ਜਾਏਗਾ, ਕਿਉਂਕਿ ਲੰਬੀ ਦੀ ਸੀਟ ਹੈ ਤੇ ਇਹਨਾਂ ਦੀ ਹੈ ਨਾ, ਵਕਾਰ ਦੀ ਸੀਟ ਹੈ। ਦੂਸਰਾ ਕੋਈ ਚਿਹਰਾ ਬਦਲਵਾਂ ਚਿਹਰਾ ਦੇਣਗੇ ਤਾਂ ਉਹ ਸਗੋਂ ਉਲਝਣ ਪੈਦਾ ਹੋ ਜਾਏਗੀ। ਉੱਥੇ ਸੁਖਬੀਰ ਸਿੰਘ ਨੂੰ ਪ੍ਰਚਾਰ ਕਰਨਾ ਪਊਗਾ ਕਿ ਕਿਤੇ ਲੰਬੀ ਨਾ ਹਾਰ ਜਾਏ। ਸੋ ਇੱਕ ਬਹੁਤ ਵੱਡਾ ਕਾਰਨ ਸੀਗਾ, ਇਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਹੀ ਲੰਬੀ ਨੂੰ ਚੁਣਨਾ ਜਿਹੜਾ ਉਹ ਮੁਨਾਸਬ ਸਮਝਿਆ। ਇਹਦੇ ਵਿੱਚ ਕੀ ਆ ਕਿ ਕੱਲ ਇਹਨਾਂ ਨੇ ਪਿੰਡ ਬਾਦਲ ਦੇ ਵਿੱਚ ਇੱਕ ਮੀਟਿੰਗ ਕੀਤੀ ਸੀ ਤੇ ਉਹਦੇ ਵਿੱਚ ਸਰਕਲ ਦੇ ਜਿਹੜੇ 19 ਅਹੁਦੇਦਾਰ ਉਹਨਾਂ ਦੇ ਨਾਮਾਂ ਦਾ ਐਲਾਨ ਕੀਤਾ ਤੇ ਇੱਥੋਂ ਹੀ ਸੰਕੇਤ ਲੱਗਿਆ, ਕਿਉਂਕਿ ਉਹਨਾਂ ਨੇ ਸਾਰਾ ਕੁਛ ਹੈ ਜਿਹੜਾ ਬੋਲਿਆ ਹੋਏਗਾ ਆਫ ਦੀ ਰਿਕਾਰਡ ਦਾ, ਤੇ ਦੱਸਦੇ ਆ ਕਿ ਉਹਨਾਂ ਨੇ ਕਹਿ ਦਿੱਤਾ ਕਿ ਵੇਖੋ ਭਾਈ ਜ਼ਿੰਮੇਵਾਰੀ ਹੁਣ ਤੁਸੀਂ ਸੰਭਾਲਣੀ ਆ, ਮੈਂ ਦੂਜਾ ਪ੍ਰਚਾਰ ਦੇਖੂੰਗਾ। ਤਾਂ ਇਹਦਾ ਮਤਲਬ ਇਹ ਆ ਕਿ ਉਹਨਾਂ ਨੇ ਆਪਣਾ ਇੱਕ ਉੱਥੇ ਐਸਾ ਸੈੱਟ ਬਣਾ ਲਿਆ ਜਾਂ ਟੀਮ ਕਹਿ ਲਓ ਕਿ ਜੋ ਲੰਬੀ ਦੇ ਵਿੱਚ ਚੱਲੇਗੀ, ਉਹਦੇ ਵਿਸ਼ਵਾਸ ਪਾਤਰ ਹੈ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ, ਉਹ ਇੱਥੇ ਕੰਮ ਕਰਨਗੇ ਤੇ ਉਹ ਬੇਫਿਕਰੀ ਹੋ ਕੇ, ਬੇਫਿਕਰੀ ਦੇ ਨਾਲ ਵਿਹਲੇ ਹੋ ਕੇ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਜਾਂ ਦੂਸਰੇ ਇਲਾਕਿਆਂ ਦੇ ਵਿੱਚ ਉਹ ਪ੍ਰਚਾਰ ਕਰ ਸਕਦੇ। ਸੋ ਕੁੱਲ ਮਿਲਾ ਕੇ ਇਹੀ ਲੱਗ ਰਿਹਾ ਕਿ ਸੁਖਬੀਰ ਸਿੰਘ ਬਾਦਲ ਇੱਕ ਵਾਰੀ ਫੇਰ ਅਸਤੀਫਾ ਦੇਣਗੇ, ਔਰ ਮੇਰੇ ਖਿਆਲ ਦੇ ਨਾਲ ਇਹ ਤੀਜੀ ਚੌਥੀ ਵਾਰੀ ਹੋਏਗਾ ਜਦੋਂ ਇਹ ਟਰਮ ਪੂਰੀ ਕੀਤੇ ਤੋਂ ਬਿਨਾਂ ਹੀ ਅਸਤੀਫਾ ਦੇ ਦੇਣਗੇ। ਸੋ ਇਹ ਬਹੁਤ ਵੱਡੀ ਗੱਲ ਹੋਏਗੀ ਕਿ ਉਹ MP ਬਣੇ ਆ MLA ਤੋਂ, ਪਹਿਲਾਂ ਜਲਾਲਾਬਾਦ ਤੋਂ, ਹੁਣ ਉਹ MPਸ਼ਿਪ ਤੋਂ ਵੀ ਮੈਨੂੰ ਲੱਗਦਾ ਅਸਤੀਫਾ ਦੇ ਕੇ ਲੰਬੀ ਕੀ ਆਉਣਗੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਉਦਯੋਗਪਤੀ ਆਗੂ ਨੇ ਕੈਪਟਨ ਨੂੰ ਸ਼ੀਸ਼ਾ ਵਿਖਾਇਆ, ਇਹਨਾਂ ਨੂੰ ਕਈਆਂ ਨੇ ਦਿਖਾ ਹਟੇ, ਵਹਿੰਦੇ ਨਹੀਂ। ਹਾਂਜੀ, ਗੱਲ ਇਹ ਆ ਕਿ ਦੇਖੋ ਬੰਦਾ ਬੇਸ਼ਰਮ ਹੋਣਾ ਚਾਹੀਦਾ, ਮਜ਼ਾ ਲਿਆ ਉਹਨੂੰ ਕੋਈ ਸ਼ੀਸ਼ਾ ਦਿਸਦਾ, ਸਹੀ ਗੱਲ, ਬਸ ਬੇਸ਼ਰਮ ਹੋਣਾ ਚਾਹੀਦਾ। ਤੇ ਇਹਨਾਂ ਨੂੰ ਕੋਟਾਂ ਨਹੀਂ ਬੇਸ਼ਰਮਾਂ ਨੂੰ ਸ਼ਰਮ ਦੇ ਸਕੀਆਂ ਤੇ ਇਸ ਤਰ੍ਹਾਂ ਦੇ ਜਿਹੜੇ ਉਦਯੋਗਪਤੀ ਆ ਉਹ ਕੀ ਸ਼ੀਸ਼ਾ ਇਹਨਾਂ ਨੂੰ ਵਿਖਾ ਪਾਉਣਗੇ। ਅਸਲ ਦੇ ਵਿੱਚ ਗੱਲ ਇਹ ਆ ਕਿ ਤੁਸੀਂ ਕਦੇ ਵੀ ਇੱਥੇ ਸੋਸ਼ਲ ਮੀਡੀਆ ਤੇ ਵੀ ਟਰੈਂਡ ਚੈੱਕ ਕਰ ਲਿਓ, ਸਾਡੀ ਤਵੱਜੋ ਹੀ ਨਹੀਂ ਹੁੰਦੀ ਇਹਨਾਂ ਚੀਜ਼ਾਂ ਪ੍ਰਤੀ, ਸਾਡੀ ਤਵੱਜੋ ਹੀ ਨਹੀਂ ਹੁੰਦੀ। ਤੁਸੀਂ ਜਿੰਨੇ ਮਰਜ਼ੀ ਅੰਕੜੇ ਕਲੈਕਟ, ਜਿੰਨੀ ਮਰਜ਼ੀ ਰਿਸਰਚ ਕਰ ਲਿਓ, ਕੋਈ ਮੁੱਲ ਨਹੀਂ ਪਾਉਂਦਾ ਤੁਹਾਡਾ। ਤੇ ਜੇ ਤੁਸੀਂ ਕੋਈ ਉਹੋ ਜਿਹੀ ਪਾ ਦਿਓ, ਗੱਲਬਾਤ ਕਰ ਦਿਓ ਮਸਾਲਾ ਲਾ ਕੇ ਕਿ ਸਿੱਧੂ ਨੇ ਫਲਾਣੇ ਸਿੱਧੂ ਬਾਰੇ ਕੀ ਕਿਹਾ, ਫਲਾਣੇ ਗਾਇਕ ਨੇ ਫਲਾਣੇ ਬਾਰੇ ਕੀ ਕਿਹਾ, ਤੇ ਨਾਲ 2-4 ਚੁਟਕਲੇ ਜੇ ਸੁਣਾ ਦਿਓ ਟੁੱਟੇ ਭੱਜੇ, ਇੱਧਰ ਉੱਧਰ ਦੀਆਂ ਗੱਲਾਂ ਸੁਣਾ ਦਿਓ, ਤੇ ਬੱਲੇ ਬੱਲੇ ਆ। ਇਹ ਇੱਕ ਟਰੈਂਡ ਆ। ਤਾਂ ਰਾਜਨੀਤੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਆ ਸਾਰਾ ਕੁਛ, ਇਹਨਾਂ ਚੀਜ਼ਾਂ ਨੂੰ ਕੋਈ ਗੌਲਦਾ ਨਹੀਂ ਹੈ। ਸੋ ਇਹ ਆਲ ਇੰਡਸਟਰੀਜ਼ ਐਂਡ ਟ੍ਰੇਡ ਫਰਮ ਦੇ ਜਿਹੜੇ ਕੌਮੀ ਪ੍ਰਧਾਨ ਆ ਮਨੀਸ਼ ਜਿੰਦਲ, ਤਾਂ ਉਹਨਾਂ ਨੇ ਇੱਕ ਖੁੱਲ੍ਹਾ ਪੱਤਰ ਲਿਖਿਆ, ਇਹਨਾਂ ਨੂੰ ਖੁੱਲ੍ਹੀ ਚਿੱਠੀ ਲਿਖੀ ਆ, ਔਰ ਉਹਦੇ ਵਿੱਚ ਜਿਹੜੇ ਅੰਕੜੇ ਦਿੱਤੇ ਆ ਉਹ ਤੁਸੀਂ ਨੋਟ ਕਰ ਲਿਓ, ਤੁਸੀਂ ਉਸ ਚੀਜ਼ ਨੂੰ ਸਮਝ ਲਿਓ। ਰਾਜਨੀਤਿਕ ਬੰਦੇ ਜਾਂ ਸੋਸ਼ਲ ਮੀਡੀਆ ਦੇ ਜਿਹੜੇ ਸ਼ਲਾਰੂ ਟਾਈਪ ਬੰਦੇ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਮੇਰੇ ਖਿਆਲ ਦੇ ਨਾਲ ਕੋਈ ਮਤਲਬ ਨਹੀਂ। ਜਿਹੜੇ ਜਿੱਦਾਂ ਲੋਕ ਨੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਜਾਂ ਜਿਹੜੇ ਇਕੋਨਮੀ ਨੂੰ ਸਮਝਦੇ ਆ, ਇਕੋਨਮੀ ਦੇ ਪ੍ਰਭਾਵਾਂ ਨੂੰ ਸਮਝਦੇ, ਉਹ ਹੀ ਇਹ ਚੀਜ਼ ਜਿਹੜੀ ਆ ਉਹ ਨੋਟ ਕਰਨਗੇ। ਇਹਦੇ ਵਿੱਚ ਕੀ ਆ, ਉਹਨਾਂ ਨੇ ਅੰਕੜੇ ਦਿੱਤੇ। ਉਹ ਕਹਿੰਦੇ ਕਿ 2001 ਦੇ ਵਿੱਚ ਪੰਜਾਬ ਦੇ ਵਿੱਚ ਜੋ ਪਰ ਕੈਪੀਟਾ ਇਨਕਮ ਸੀਗੀ ਉਹ ਦੇਸ਼ ਦੇ ਵਿੱਚ 5ਵੇਂ ਨੰਬਰ ਤੇ ਸੀਗੀ, ਅੱਜ ਦੀ ਘੜੀ ਦੇ ਵਿੱਚ ਉਹ 17ਵੇਂ ਨੰਬਰ ਤੇ ਪਹੁੰਚ ਚੁੱਕੀ ਹੈ। ਇਹ ਮੈਂ ਕੋਟ ਕਰ ਰਿਹਾ ਆਪਣੇ ਕੋਲੋਂ ਨਹੀਂ, ਜੇ ਤੁਸੀਂ ਕ੍ਰੋਸ ਵੈਰੀਫਾਈਡ ਕਰ ਸਕਦੇ ਹੋ ਜੀ ਜੀ। ਤਾਂ ਇਸ ਤੋਂ ਬਾਅਦ ਉਹ ਕਹਿੰਦੇ ਆ ਕਿ ਇਸ ਵੇਲੇ ਸੂਬੇ ਤੇ 2,48,236 ਕਰੋੜ ਦਾ ਕਰਜ਼ਾ ਹੋ ਚੁੱਕਾ ਹੈ। ਯਾਨੀ ਉਹ ਕਹਿੰਦੀ ਹੈ ਕਿ ਜਦੋਂ ਇੱਕ ਬੱਚਾ ਜੰਮ ਕੇ ਕਿਲਕਾਰੀ ਮਾਰਦਾ, ਮਤਲਬ ਕਿ ਗੁੜਤੀ ਲੈਂਦਾ, ਤਾਂ ਸਮਝ ਲਓ ਉਸੇ ਟਾਈਮ ਹੀ ਉਹਦੇ ਤੇ 82,666 ਰੁਪਈਆ ਦਾ ਕਰਜ਼ਾ, ਮਤਲਬ ਕਿ ਜੰਮਦਾ ਪੋਤੀ ਕਰਜ਼ਾਈ ਆ। ਉਹਦਾ ਤਾਂ ਵਿਆਹ ਹੋ ਗਿਆ, ਵਿਆਜਾਂ ਦੇ ਨਾਲ ਹੀ ਉਹਨੇ ਕੇਸ ਚਲਾਉਣਾ ਗਾ, ਤੇ ਫਿਰ ਜੋ ਦੁਨਿਆਵੀ ਆ ਪਹਿਲਾ ਵਿਆਹ ਤੇ ਉਹਦਾ ਜਿਹੜਾ ਵਿਆਜ ਦੇ ਨਾਲ ਹੀ ਹੋ ਜਾਏਗਾ। ਖੈਰ, ਨਾਲ ਉਹਨਾਂ ਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ। ਇਹ ਦੇਖੋ ਬਹੁਤ ਵੱਡੀ ਹਸਤੀ ਆ, ਕੋਈ ਆਮ ਬੰਦਾ ਨਹੀਂ ਹੈ। ਜਿਹੜੇ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਨਾ, ਜਿਹੜੇ ਇੰਡਸਟਰੀ ਨਾਲ ਜੁੜੇ ਹੁੰਦੇ, ਐਕਸਪਰਟ ਹੁੰਦੇ ਆ, ਇਹ ਬਹੁਤ ਵੱਡੇ ਆਰਥਿਕ ਮਾਹਰ ਵੀ ਹੁੰਦੇ ਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ GST ਘੁਟਾਲਾ ਚੱਲ ਰਿਹਾ, ਔਰ ਇਹ ਘੁਟਾਲਾ ਅੰਦਾਜ਼ਨ 15,000 ਕਰੋੜ ਰੁਪਈਏ ਦਾ ਘੁਟਾਲਾ ਹੈ। ਮਤਲਬ ਕਿ ਜੋ ਬਿੱਲ ਜਿਹੜੇ ਆ ਬਣਾਏ ਜਾਂਦੇ, ਜਿਸ ਤਰ੍ਹਾਂ ਉਹਨਾਂ ਨੂੰ ਫਰਜ਼ੀ ਬਿੱਲ ਆਪਾਂ ਕਹਿ ਲਈਏ, ਉਹ ਜਿਹੜੇ ਫਾਲਸ ਬਿੱਲ ਇਸ ਤਰ੍ਹਾਂ ਬਣਾਏ ਜਾਂਦੇ ਆ, ਤਾਂ ਇਹਦੇ ਨਾਲ ਜਿਹੜਾ GST ਕਲੇਮ ਕੀਤਾ ਜਾਂਦਾ, ਉਹ ਸਾਰਾ ਘਪਲਾ ਜੇ ਕੁੱਲ ਮਿਲਾ ਕੇ ਵੇਖੋਗੇ ਸਾਰੀ ਖੇਡ 15,000 ਕਰੋੜ ਦੀ ਹੈ। ਦੇਖੋ ਕਿੰਨੀ ਵੱਡੀ ਰਕਮ ਹੈ ਘਪਲੇ ਦੀ।
ਜੇ ਆਪਾਂ ਮੰਨੀਏ ਇਹਦੇ 'ਚ ਚਲੋ ਕੋਈ 100-200 ਕਰੋੜ 500 ਕਰੋੜ ਤੁਸੀਂ ਘੱਟ ਵੱਧ ਕਰ ਲਓ, ਪਰ ਜੋ ਵਪਾਰੀ ਵਰਗ ਦਾ ਇੱਕ ਨੇਤਾ ਦੱਸ ਰਿਹਾ ਬਹੁਤ ਵੱਡਾ ਘੁਟਾਲਾ, ਕਿਉਂਕਿ GST ਦੀਆਂ ਚੋਰ ਮੋਰੀਆਂ ਦਾ ਇਹਨਾਂ ਨੂੰ ਜ਼ਿਆਦਾ ਪਤਾ। ਉਹ ਕਹਿੰਦੇ ਕਿ 2001-2 ਦੇ ਦਰਮਿਆਨ ਪੰਜਾਬ ਦਾ ਜਿਹੜਾ ਸਕਲ ਘਰੇਲੂ ਉਤਪਾਦ ਸੀਗਾ, ਯਾਨੀ ਜਿਹਨੂੰ ਆਪਾਂ GSDP ਕਹਿ ਦਿੰਦੇ ਹਾਂ, ਉਹ 79,611 ਕਰੋੜ ਦਾ ਸੀ, ਜਿਹੜਾ ਕਿ ਉਸ ਸਮੇਂ ਦੇਸ਼ ਦੇ ਕੁੱਲ ਘਰੇਲੂ ਸਕਲ ਉਤਪਾਦ ਜਿਹਨੂੰ GDP ਕਹਿ ਦਿੰਦੇ ਆਪਾਂ, ਉਹਦਾ 3.80% ਸੀ, ਆਲਮੋਸਟ 4%। ਤੇ ਉਸ ਸਮੇਂ ਦਿੱਲੀ ਦਾ ਜਿਹੜਾ ਸੀਗਾ GSDP ਉਹ ਸੀਗਾ ਮਹਿਜ਼ 65,000 ਕਰੋੜ ਦਾ, ਤੇ ਹਰਿਆਣੇ ਦਾ ਸੀਗਾ ਬਰਾਬਰ ਹੀ, ਮਤਲਬ ਕਿ 65 ਕਰੋੜ ਦਾ। ਅੱਜ 20 ਸਾਲਾਂ ਬਾਅਦ ਕਹਿੰਦੇ ਕਿ ਪੰਜਾਬ ਦਾ ਜਿਹੜਾ GSDP ਆ, ਘਰੇਲੂ ਸਕਲ ਉਤਪਾਦ ਆ, ਉਹ 6.25 ਲੱਖ ਕਰੋੜ ਤੇ ਅੜ ਗਿਆ, ਜਦ ਕਿ ਦੇਸ਼ ਦੇ ਕੁੱਲ ਸਕਲ ਘਰੇਲੂ ਉਤਪਾਦ 'ਚ ਉਹਦਾ ਹਿੱਸਾ ਘਟ ਕੇ, ਇਹ ਨੋਟ ਕਰਨ ਵਾਲੀ ਗੱਲ ਆ ਕਿ ਜਿਹੜਾ ਸੂਬਾ 20 ਸਾਲ ਪਹਿਲਾਂ ਆਲਮੋਸਟ 4% GDP ਦਾ ਹਿੱਸਾ ਪਾਉਂਦਾ ਸੀ, ਉਹ 3.25% ਤੇ ਆ ਜਾਂਦਾ ਹੈ। ਇਹ ਕਮਾਲ ਦੀ ਗੱਲ ਹੈ ਕਿ ਉਹ ਕਹਿੰਦੇ ਕਿ ਇਸੇ ਦਰਮਿਆਨ, ਇਹਨਾਂ 20 ਸਾਲਾਂ ਦੇ ਦਰਮਿਆਨ ਜੇ ਤੁਲਨਾਤਮਕ ਤੌਰ ਤੇ ਵੇਖੋਗੇ ਤਾਂ ਜਿਹੜਾ ਦਿੱਲੀ ਹੈ ਉਹ ਤਕਰੀਬਨ 9 ਤੇ ਜਿਹੜਾ ਹਰਿਆਣਾ ਤਕਰੀਬਨ 8.5 ਲੱਖ ਕਰੋੜ ਤੇ ਪਹੁੰਚ ਜਾਂਦਾ। ਮਤਲਬ ਕਿ ਅਸੀਂ ਉਸ ਟਾਈਮ ਇਹਨਾਂ ਤੋਂ ਲੀਡ ਕਰ ਰਹੇ ਸੀ, ਅਸੀਂ 6.25 ਲੱਖ ਕਰੋੜ ਤੇ ਖੜ ਗਏ ਹਾਂ। ਸੋ ਇਹ ਉਹਨਾਂ ਦੇ ਅੰਕੜੇ ਆ। ਟੈਕਸ ਇਨਕਮ ਦੇ ਵਿੱਚ ਵੀ ਉਹ ਕਹਿੰਦੇ ਕਿ ਪੰਜਾਬ ਜਿਹੜਾ ਬਹੁਤ ਪਛੜ ਰਿਹਾ ਹੈ। 2010 ਦੇ ਵਿੱਚ ਪੰਜਾਬ ਦੀ ਜਿਹੜੀ ਟੈਕਸ ਦੀ ਇਨਕਮ ਸੀ ਉਹ 18,518 ਕਰੋੜ ਸੀ, ਜਦ ਕਿ ਹਰਿਆਣੇ ਦੀ 17,613 ਕਰੋੜ ਸੀ। ਅੱਜ ਯਾਨੀ 19-20 ਦਾ ਡਾਟਾ ਦਿੰਦੇ, ਉਹ ਕਹਿੰਦੇ ਕਿ ਟੈਕਸ ਦੀ ਇਨਕਮ ਜਿਹੜੀ ਪੰਜਾਬ ਦੀ ਉਹ 35,824 ਕਰੋੜ ਆ, ਜੋ ਕਿ ਦੁੱਗਣੇ ਤੋਂ ਘੱਟ ਆ। ਉੱਥੇ ਹਰਿਆਣੇ ਦੀ ਜਿਹੜੀ ਟੈਕਸ ਦੀ ਇਨਕਮ ਆ ਉਹ 4 ਗੁਣਾ ਵੱਧ ਕੇ 60,580 ਕਰੋੜ ਰੁਪਈਆ ਹੋ ਗਈ ਆ। ਤਾਂ ਤੁਸੀਂ ਇਹ ਵੇਖ ਲਓ ਕਿ ਜਿਸ ਤਰ੍ਹਾਂ ਦੇ ਅੰਕੜੇ ਉਹ ਦੇ ਰਹੇ ਆ, ਮੈਨੂੰ ਤੇ ਡਰ ਲੱਗ ਰਿਹਾ। ਵੈਸੇ ਮੈਂ ਕੰਬ ਵੀ ਰਿਹਾ ਹਾਂ ਅੰਕੜੇ ਪੜ੍ਹਦਾ ਕਿ ਇਹ ਐਸੀ ਲੀਡਰਸ਼ਿਪ ਸਾਡੀ ਜਿਹੜੀ ਆ ਉਹ ਵਾਰ-ਵਾਰ ਰਿਪੀਟ ਹੋ ਰਹੀ ਆ, ਜਿਹਦਾ ਰਿਪੋਰਟ ਕਾਰਡ ਜੇ ਇਹਨਾਂ ਅੰਕੜਿਆਂ ਦੇ ਆਧਾਰ ਤੇ ਖੋਲੋਗੇ ਤਾਂ ਕੋਈ ਵੀ ਆਰਥਿਕ ਮਾਹਰ ਇਹਨਾਂ ਨੂੰ ਬੋਲਣ ਨਹੀਂ ਦੇਗਾ, ਕੋਈ ਬੋਲਣ ਨਹੀਂ ਦੇਗਾ। ਜੇ ਕਿਤੇ 10 ਮਿੰਟ ਵੀ ਕਿਸੇ ਆਰਥਿਕ ਮਾਹਰ ਦੇ ਮੂਹਰੇ ਬਹਿ ਜਾਣ, ਜਿਹੜਾ ਕਿ ਨਿਊਟਰਲ ਹੋਵੇ ਤੇ ਜਿਹੜਾ ਥੋੜਾ ਜਿਹਾ ਜ਼ਰੂਰਤਮੰਦ ਹੋਵੇ, ਬੋਲਤੀ ਬੰਦ ਕਰ ਦੇਗਾ ਉਹ ਇਹਨਾਂ ਅੰਕੜਿਆਂ ਤੇ ਕਿ ਲਿਆਓ ਕੱਢੋ ਰਿਪੋਰਟ ਕਾਰਡ ਆਪਣਾ, ਦੋਨੇ ਆ ਜਾਓ, ਦੋਨੇ ਤਰ੍ਹਾਂ ਹੀ ਆ ਜਾਓ। ਸੋ ਇਹ ਹਾਲ ਆ। ਪਰ ਖੈਰ ਚਲੋ ਛੱਡੋ ਇਹਨਾਂ ਗੱਲਾਂ ਦਾ, ਆਪਾਂ ਨੂੰ ਕੀ ਆ ਕਿ ਚੰਗੀ ਕੋਈ ਟਿਕਟੌਕ ਤੇ ਜਾਂ ਕੋਈ ਐਸੀ ਕੋਈ ਵੀਡੀਓ ਦੇਖੋ ਤੇ ਟਾਈਮ ਪਾਸ ਕਰੋ, ਇਹ ਕੰਮ ਤੇ ਚੱਲੀ ਜਾਣਾ। ਜੀ ਜੀ ਵਾਕਈ। ਅਗਲੀ ਗੱਲ ਕਰਦੇ ਜਾਈਏ ਮਿੰਟੂ ਜੀ, ਤਾਂ ਹਰੀਸ਼ ਰਾਵਤ ਬਿਨਾਂ ਬਿੱਲ ਦਿੱਤਿਆਂ ਹੋਇਆ ਕੂਚ। ਦੇਖੋ ਆਹ ਹੀ ਤਾਂ ਚੱਕਰ ਹੈ ਨਾ ਕਿ ਪੰਜਾਬ ਨੂੰ ਲੈ ਗਈਆਂ ਇਹੋ ਜਿਹੀਆਂ ਹਸਤੀਆਂ। ਇਹ ਖਬਰ ਨਿਕਲੀ ਆ, ਉੜਦੀ ਖਬਰ ਸੀ, ਬਾਅਦ ਦੇ ਵਿੱਚ ਇਹਨੂੰ ਵੈਰੀਫਾਈਡ ਕੀਤਾ ਗਿਆ ਤਾਂ ਵਾਕਈ ਸੱਚੀ ਖਬਰ ਆ। ਅਸਲ ਦੇ ਵਿੱਚ ਜਦੋਂ ਪਿਛਲੇ ਦਿਨੀ ਹਰੀਸ਼ ਰਾਵਤ ਰਿਹਾ, ਸੁਰਖੀਆਂ ਬਹੁਤ ਬਟੋਰੀਆਂ ਨਾ, ਕਦੇ ਸਿੱਧੂ ਦੇ ਘਰ ਚੱਲ ਗਿਆ, ਕਦੇ ਸਿੱਧਾ ਕੈਪਟਨ ਦੇ ਘਰ ਚੱਲ ਗਿਆ, ਕਿਧਰ ਵੜਿਆ ਫਿਰਦਾ ਸੀਗਾ ਹਰੀਸ਼ ਰਾਵਤ। ਤਾਂ ਬਾਅਦ ਦੇ ਵਿੱਚ ਪਤਾ ਲੱਗਿਆ ਕਿ 7 ਤੋਂ 10 ਰਾਤਾਂ ਇਹ ਸਭ ਰਹਿੰਦੇ ਆ ਪੰਜਾਬ ਭਵਨ ਦੇ ਵਿੱਚ, ਜਿੱਥੇ ਇਹਨਾਂ ਦੇ ਕੋਲ ਕੁਝ ਕਮਰੇ ਸੀਗੇ, ਇਹਨਾਂ ਦਾ ਸਟਾਫ ਵੀ ਉੱਥੇ ਹੀ ਰਿਹਾ ਤੇ ਇਹ ਵੱਡੇ ਕਮਰੇ 'ਚ ਰਹਿੰਦੇ ਸੀ। ਜਿਹੜੇ ਛੋਟੇ ਇਹਨਾਂ ਦੇ ਆਪਣੇ ਸਟਾਫ ਮੈਂਬਰ ਸੀਗੇ ਉਹ ਰਹਿੰਦੇ ਸੀਗੇ ਛੋਟੇ ਕਮਰੇ ਦੇ ਵਿੱਚ, ਛੋਟੇ ਲੋਕ ਛੋਟੇ ਕਮਰੇ, ਵੱਡੇ ਲੋਕ ਵੱਡੇ ਕਮਰੇ, ਉਹ ਸਭ ਨੂੰ ਪਤਾ ਹੀ ਆ। ਤਾਂ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਬਿੱਲ ਬਣਿਆ ਉਹ ਤਕਰੀਬਨ ਦੱਸਦੇ ਆ ਕਿ 40,000 ਦੇ ਕਰੀਬ ਬਣਿਆ। 40,000 ਬਿਲਕੁਲ ਵੇਖਣ ਨੂੰ ਲੱਗਦਾ ਕਿ ਕਿੰਨੀ ਕੁ ਵੱਡੀ ਗੱਲ ਹੈ, ਪਰ ਕਮਾਲ ਦੀ ਗੱਲ ਆ ਕਿ ਉਹ ਜਿਹੜਾ ਬਿੱਲ ਆ ਤਕਰੀਬਨ 40-45,000 ਦਾ, ਉਹ ਪੇ ਕੀਤੇ ਬਿਨਾਂ ਹੀ ਇਹ ਉੱਥੋਂ ਨਿਕਲ ਰਹੇ ਆ। ਤੇ ਹੁਣ ਇਹਨਾਂ ਦਾ ਸਟਾਫ ਕਹਿ ਰਿਹਾ, ਕਹਿੰਦੇ ਕਿ ਪੰਜਾਬ ਕਾਂਗਰਸ ਵੇਖੇ ਜਾਂ ਫਿਰ ਸਰਕਾਰ ਵੇਖੇ, ਅਸੀਂ ਹੁਣ ਕੀ ਕਰ ਸਕਦੇ ਹਾਂ, ਖਾਏ ਪੀਏ ਖਿਸਕੇ ਹਮ ਯਾਰ ਕਿਸਕੇ, ਆਹ ਕਹਾਣੀ ਹੋ ਗਈ ਆ। ਵੈਸੇ ਜੇ ਤੁਸੀਂ ਵੇਖੋਗੇ, ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਹੋਰ ਚੀਜ਼ਾਂ ਵੀ ਦੱਸ ਦਿੰਦਾ ਕਿ ਇੱਕ ਨਾ ਅਗਸਤ ਦੇ ਵਿੱਚ, ਪਿਛਲੇ ਸਾਲ ਅਗਸਤ ਦੇ ਵਿੱਚ ਇੱਕ ਡਿਨਰ ਪਾਰਟੀ ਕੀਤੀ ਸੀ ਇਹਨਾਂ ਨੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਉਦੋਂ ਇਹਨਾਂ ਦੇ ਵਿਧਾਇਕ ਖਫਾ ਹੋਏ ਸੀਗੇ ਸਿੱਧੂ ਦੀ, ਉਦੋਂ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਲੜਕੀ ਜੀ ਹੋ ਗਈ ਸੀਗੀ। ਤਾਂ ਉਸ ਵੇਲੇ ਜਿਹੜਾ ਇਹਨਾਂ ਨੇ ਖਾਣਾ ਖਾਧਾ ਸੀ ਰਾਤ ਨੂੰ, ਡਿਨਰ ਪਾਰਟੀ ਦਾ ਸਾਰਾ ਖਰਚਾ 2,36,000 ਰੁਪਇਆ ਬਣਿਆ ਸੀ ਤੇ ਖਜ਼ਾਨੇ ਤੇ ਪਾ ਦਿੱਤਾ ਗਿਆ। ਹਾਲਾਂਕਿ ਉਹ ਵਿਧਾਇਕਾਂ ਦੀ ਪਾਰਟੀ ਸੀਗੀ, ਇਹ ਆਪ ਖਰਚ ਚੁੱਕਦੇ ਜਾਂ ਪਾਰਟੀ ਚੁੱਕਦੀ, ਪਰ ਇਹਨਾਂ ਨੇ ਉਹ ਵੀ ਉਧਰ ਪਾ ਦਿੱਤਾ। ਤੇ ਥਾਲੀ ਜਿਹੜੀ ਪਈ ਉਹ 1-2 ਹਜ਼ਾਰ ਦੀ ਪਈ ਤੇ ਥਾਲੀ ਵੀ ਬਾਹਰੋਂ ਮੰਗਾਈ, ਜਦ ਕਿ ਪੰਜਾਬ ਭਵਨ ਦੇ ਵਿੱਚ ਆਪਣੀ ਕੈਟਰਿੰਗ ਆ, ਤੇ ਜੇ ਉਹ ਸਰਵਿਸ ਲੈ ਲੈਂਦੇ ਤੇ ਉਹ ਸਾਰਾ ਖਰਚਾ ਬਣਨਾ ਸੀ 30-40 ਹਜ਼ਾਰ ਰੁਪਇਆ। ਇਹ ਵੀ ਤੁਸੀਂ ਵੇਖ ਲਓ
ਕੀ ਕੁਝ ਚੱਲਦਾ ਆ। ਇੱਧਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ ਚਾਹੁੰਦਾ ਸਪੈਸ਼ਲੀ ਨਾ ਜਨਵਰੀ ਦਾ ਮਹੀਨਾ ਸੀਗਾ, ਜਿਹੜਾ 15ਵਾਂ ਵਿੱਤ ਕਮਿਸ਼ਨ ਆ, ਸ਼ਾਇਦ 7ਵਾਂ ਵਿੱਤ ਕਮਿਸ਼ਨ ਆ, ਮੈਨੂੰ ਯਾਦ ਨਹੀਂ ਹੈ, ਗੱਲ ਚੋਂ ਗੱਲ ਨਿਕਲੀ ਆ 15ਵਾਂ ਵਿੱਤ ਕਮਿਸ਼ਨ ਤੇ ਹਾਲੇ ਕਿੱਥੋਂ ਆ ਗਿਆ। ਖੈਰ, ਤਾਂ ਉਹ ਜਿਹੜਾ ਵਿੱਤ ਕਮਿਸ਼ਨ ਸੀ ਨਾ, ਇੱਥੇ ਕੋਈ ਵੀ ਹੈ ਪਤਾ ਨਹੀਂ ਹੁਣ 6ਵਾਂ ਕਿ 7ਵਾਂ ਸੀਗਾ, ਤਾਂ ਇਸ ਵਿੱਤ ਕਮਿਸ਼ਨ ਦੇ ਜਿਹੜੇ ਚੇਅਰਮੈਨ ਸੀਗੇ, 15ਵਾਂ ਵਿੱਤ ਕਮਿਸ਼ਨ, ਵਾਕਈ 15ਵਾਂ ਵਿੱਤ ਕਮਿਸ਼ਨ ਸੀਗਾ, ਤਾਂ ਉਹਦੇ ਜਿਹੜੇ ਚੇਅਰਮੈਨ ਆਏ ਸੀ ਜੋ ਸਰਵੇ ਸੁਰਵੇ ਵਗੈਰਾ ਕਰਦੇ ਆ, ਤਾਂ ਉਹਦੇ ਵਿੱਚ ਉਹ ਕੀ ਆ ਕਿ ਇੱਕ ਕਮਰੇ 'ਚ ਠਹਿਰਦੇ ਆ, ਕਮਰੇ ਦੇ ਵਿੱਚ ਠਹਿਰਦੇ ਆ 2 ਦਿਨ, ਤੇ ਕਿਰਾਇਆ ਬਣਦਾ 2,31,460 ਰੁਪਇਆ, ਸਿਰਫ ਤੇ ਸਿਰਫ ਰੈਂਟ। ਤੁਸੀਂ ਹੁਣ ਜਦੋਂ ਆਉਂਦੇ ਹੋਵੋਗੇ NRI ਲੋਕ ਚੰਡੀਗੜ੍ਹ ਠਹਿਰਦੇ ਹੋਵੋਗੇ, ਇੱਥੇ ਸਭ ਤੋਂ ਮਹਿੰਗਾ ਜੇ ਤੁਸੀਂ ਵੇਖੋਗੇ ਚੰਡੀਗੜ੍ਹ ਦੇ ਵਿੱਚ, ਤਾਜ ਹੋਟਲ ਚੰਡੀਗੜ੍ਹ ਦੇ ਵਿੱਚ ਸਭ ਤੋਂ ਮਹਿੰਗਾ ਪ੍ਰੈਜ਼ੀਡੈਂਸ਼ੀਅਲ ਸੂਟ ਹੈ ਜਿਹੜਾ, ਉਹ 37,000 ਰੁਪਏ ਦਾ। 37, ਮੈਂ ਕਦੇ ਰਿਹਾ ਨਹੀਂ, ਇਹ ਨਾ ਸਮਝੋ ਕਿਤੇ ਮੈਂ ਰਹਿੰਦਾ, ਪਰ ਪਤਾ ਇਹਨਾਂ ਚੀਜ਼ਾਂ ਦਾ, ਜੰਜ ਚੜੇ ਨਹੀਂ, ਜੰਜ ਚੜ੍ਹਦੀ ਦੇਖੀ ਆ, ਤਾਂ 37,000 ਆ। ਹੁਣ ਇਹ ਕਿਹੜਾ ਕਮਰਾ ਸੀ, ਉਹਦੇ ਵਿੱਚ ਕੀ ਕਸਤੂਰੀ ਖਿਲਾਰੀ ਸੀ ਜਾਂ ਕੋਈ ਗੁਫਾ ਬਣੀ ਸੀ ਜਿਹਦੇ ਵਿੱਚ ਬਹੁਤ ਹੋਰ ਸਹੂਲਤਾਂ ਸੀ ਐਕਸਟਰਾ, ਤੁਸੀਂ ਆਪ ਹੀ ਸਮਝ ਸਕਦੇ। ਤੇ ਦੂਜੇ ਜਿਹੜੇ ਠਹਿਰੇ ਨਾਲ ਦੇ ਜਿਹੜੇ ਠਹਿਰੇ, ਮਤਲਬ ਕਿ ਉਹਨਾਂ ਦੇ ਜਿਹੜੇ ਹੋਰ ਅਧਿਕਾਰੀ ਸੀ, ਉਹਨਾਂ ਦਾ ਕਮਰੇ ਦਾ ਕਿਰਾਇਆ ਸਿਰਫ 13,000 ਸੀ। ਹੁਣ ਉਸ ਕਮਰੇ 'ਚ ਕੀ ਸਹੂਲਤ ਦਿੱਤੀ ਗਈ ਐਕਸਟਰਾ, ਉਹ ਵੇਖਣ ਵਾਲੀ ਗੱਲ ਹੈ। ਪਰ ਇਹਨਾਂ ਚੀਜ਼ਾਂ ਦਾ ਇੱਥੇ ਕੋਈ ਫਰਕ ਨਹੀਂ ਪੈਂਦਾ, ਜਿਹਦੀਆਂ ਗਾਜਰਾਂ ਸੂਟ ਆਉਂਦੀਆਂ ਉਹ ਲੰਬਾ ਰੱਖ ਕੇ ਉਸੇ ਤਰੀਕੇ ਨਾਲ ਖਰੀਦ ਰਿਹਾ ਆਉਂਦਾ। ਪਰ ਮੇਰੇ ਖਿਆਲ ਦੇ ਨਾਲ ਹਰੀਸ਼ ਰਾਵਤ ਸਾਬਕਾ ਚੀਫ ਮਿਨਿਸਟਰ ਰਹੇ ਆ, ਜਾਂ ਤੇ ਉਹ ਆਪਣੇ ਕੋਲੋਂ ਪੇ ਕਰਕੇ ਜਾਂਦੇ ਜਾਂ ਉਹਨਾਂ ਦੀ ਪਾਰਟੀ ਪੇ ਕਰੇ। ਇਹ ਵੀ 40-45,000 ਰੁਪਇਆ ਮੇਰੇ ਖਿਆਲ ਦੇ ਨਾਲ ਉਸੇ ਤਰ੍ਹਾਂ ਹੀ ਖਜ਼ਾਨੇ ਤੇ ਬੋਝ ਦਿੱਤਾ ਜਾਂਦਾ, ਜਿਸ ਤਰ੍ਹਾਂ ਮੈਂ ਤੁਹਾਨੂੰ ਮਿਸਾਲ ਆ ਜੀ ਜੀ ਮਿੰਟੂ ਜੀ, ਅੱਜ ਤਾਂ ਇੱਦਾਂ ਲੱਗਦਾ ਵੀ ਘੁਟਾਲੇ ਜਿਹੜੇ ਜ਼ਿਆਦਾ ਚਰਚਾ 'ਚ ਰਹੇ ਆ, ਭਾਰਤ ਵਿੱਚ ਕਰੋੜਾਂ ਫਰਜ਼ੀ ਰਾਸ਼ਨ ਕਾਰਡ ਨਿਕਲੇ, ਇਹਦੇ ਸੁਣ ਕੇ ਕੋਈ ਬਹੁਤਾ ਅਚੰਭਾ ਵੀ ਨਹੀਂ ਹੋਇਆ। ਹਾਂਜੀ, ਅਚੰਭਾ ਬਿਲਕੁਲ। ਇੱਥੇ ਫਰਜ਼ੀ ਵੋਟਰ, ਫਰਜ਼ੀ ਰਾਸ਼ਨ ਕਾਰਡ, ਫਰਜ਼ੀ ਪੈਨਸ਼ਨਰ, ਇੱਥੇ ਫਰਜ਼ੀ ਫੌਜ ਦੇ ਅਧਿਕਾਰੀ ਤੁਰੇ ਫਿਰਦੇ ਆ, ਫਰਜ਼ੀ CBI ਵਾਲੇ, ਉਹ ਫਿਲਮ ਆਈ ਸੀ ਨਾ ਸਪੈਸ਼ਲ 26, ਉਹ ਸੱਚੀ ਕਹਾਣੀ, ਫਰਜ਼ੀ CBI ਬਣ ਕੇ ਰੇਡ ਕਰ ਜਾਂਦੀ ਹੈ। ਸਾਰਾ ਕੁਛ ਇੱਥੇ ਇੰਡੀਆ 'ਚ ਵਾਪਰਦਾ। ਖੈਰ, ਇਹ ਜੋ ਹੁਣ ਇਹਨਾਂ ਨੇ ਲਿਆਂਦਾ ਵਨ ਨੇਸ਼ਨ ਵਨ ਰਾਸ਼ਨ ਕਾਰਡ, ਇਸ ਤਰ੍ਹਾਂ ਦੀ ਇੱਕ ਸਕੀਮ ਲਿਆਂਦੀ ਹੈ, ਤਾਂ ਉਹਦੇ ਤਹਿਤ ਹੁਣ ਇਹਨਾਂ ਨੇ ਬਹੁਤ ਜੋੜ ਤੋੜ ਕਰਨੇ ਆ। ਇਹ ਚਲੋ ਖੁੱਲ੍ਹੇ ਸਮੇਂ ਦੇ ਵਿੱਚ ਕਿਤੇ ਵਿਚਾਰਾਂਗੇ ਕਿ ਕਿਸ ਤਰ੍ਹਾਂ ਦਾ ਇਹਨਾਂ ਦਾ ਵਿਜ਼ਨ ਆ। ਪਰ ਗੱਲ ਇਹ ਆ ਕਿ ਇਸ ਵੇਲੇ ਜੋ ਆਧਾਰ ਕਾਰਡ ਦੇ ਨਾਲ ਜੋੜੇ ਜਾ ਰਹੇ ਆ ਰਾਸ਼ਨ ਕਾਰਡ, ਤਾਂ ਉਹਨਾਂ ਦੇ ਵਿੱਚੋਂ ਤਕਰੀਬਨ ਲਾ ਲਓ ਕਿ 4.5 ਕਰੋੜ ਫਰਜ਼ੀ ਰਾਸ਼ਨ ਕਾਰਡ ਨਿਕਲੇ ਆ। 4.5 ਕਰੋੜ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿੰਨੇ ਸਾਲਾਂ ਤੋਂ, ਕਿੰਨੇ ਮਹੀਨਿਆਂ ਤੋਂ ਰਾਸ਼ਨ ਜਾਂਦਾ ਹੋਊਗਾ। ਔਰ ਗਰੀਬ ਇੱਥੇ, ਤੁਹਾਨੂੰ ਯਾਦ ਹੈ ਨਾ, ਇੱਕ ਬੱਚੀ ਭੁੱਖੀ ਮਰ ਗਈ ਸੀਗੀ, ਉਹਨਾਂ ਦਾ ਰਾਸ਼ਨ ਕਾਰਡ ਆਧਾਰ ਨਾਲ ਲਿੰਕ ਨਹੀਂ ਸੀ ਹੋਇਆ, ਤੇ ਬਹੁਤ ਦਿਲ ਨੂੰ ਕੁਛ ਹੋਇਆ ਸੀ, ਸ਼ਾਇਦ ਝਾਰਖੰਡ ਦੀ ਘਟਨਾ ਸੀਗੀ। ਤਾਂ ਉਹ ਬੱਚੀ ਚਾਵਲ ਕਰਦੀ ਜਿਹੜੀ ਹੈ ਨਾ, ਬਾਤ ਕਰਦੀ ਮਰ ਗਈ ਸੀ ਕਿਉਂਕਿ ਭੁੱਖ ਲੱਗੀ ਸੀ ਨਾ। ਤਾਂ ਇੱਕ ਪਾਸੇ ਜਿਹੜੇ ਲੋੜਵੰਦ ਅਸਲ ਗਰੀਬ ਨੇ ਉਹ ਮਰ ਰਹੇ ਨੇ, ਤਾਂ ਦੂਸਰੇ ਪਾਸੇ ਇਹ ਹੁਣ ਪਤਾ ਨਹੀਂ ਕਿਹੜੇ ਐਸੇ ਗਰੀਬ ਆ ਜਿਹੜੇ ਕਾਗਜ਼ੀ ਗਰੀਬ ਆ, ਜਾਂ ਕਈ ਵਾਰ ਜਿਹੜੇ VIP ਗਰੀਬ ਵੀ ਹੋ ਜਾਂਦੇ ਆ ਨਾ, ਸੋ ਉਹ ਕਿਸ ਤਰ੍ਹਾਂ ਲੈ ਗਏ ਸਮਝ ਤੋਂ ਪਰੇ ਦੀ ਗੱਲ ਹੈ। ਔਰ ਜੇ ਇਸ ਤਰ੍ਹਾਂ ਕੀਤਿਆਂ ਇਹ ਚੋਰੀਆਂ ਫੜੀਆਂ ਜਾਂਦੀਆਂ, ਤਾਂ ਮੈਂ ਕਹਿੰਦਾ ਫਿਰ ਜਿਹੜੀ ਜਾਇਦਾਦ ਆ ਉਹ ਵੀ ਕਰੋ ਆਧਾਰ ਕਾਰਡ ਦੇ ਨਾਲ ਲਿੰਕ, ਪਤਾ ਲੱਗੇ ਕਿ ਬੇਨਾਮੀ ਜਾਇਦਾਦ ਕਿੰਨੀ ਕੁ ਆ, ਕਿਹਦੇ ਨਾਮ ਤੇ ਖਰੀਦੀ ਹੈ, ਘੱਟੋ ਘੱਟ ਪਤਾ ਤੇ ਲੱਗੇ, ਅਹਿਸਾਸ ਤੇ ਹੋਵੇ। ਕਈ ਤੇ ਇਹੋ ਜਿਹੇ ਵੀ ਦੇਸ਼ ਦੇ ਵਿੱਚ ਪਏ ਹੋਣੇ ਵਿਚਾਰੇ ਭੋਲੇ ਪੰਛੀ, ਜਿਨ੍ਹਾਂ ਦੇ ਨਾਮ ਤੇ ਵੱਡੇ ਵੱਡੇ ਲੋਕਾਂ ਨੇ ਜ਼ਮੀਨਾਂ ਖਰੀਦ ਰੱਖੀਆਂ। ਸਾਰਾ ਕੁਛ ਹੋਣਾ ਚਾਹੀਦਾ। ਫਿਰ ਵੋਟਰ ਕਾਰਡ ਜਿਹੜਾ ਉਹ ਵੀ ਆਧਾਰ ਕਾਰਡ ਦੇ ਨਾਲ ਲਿੰਕ ਕਰ ਦੇਣਾ ਚਾਹੀਦਾ, ਪਤਾ ਲੱਗੇ ਕਿ ਕਿੰਨੀਆਂ ਵੋਟਾਂ ਪੈਂਦੀਆਂ, ਕੀ ਹਿਸਾਬ ਕਿਤਾਬ ਆ। ਜਦ ਤੁਸੀਂ ਹੁਣ ਹੇਰਾਫੇਰੀਆਂ ਫੜਨ ਤੇ ਹੋ ਗਏ, ਤਾਂ ਹੇਰਾਫੇਰੀਆਂ ਦੂਸਰੀਆਂ ਜਿਹੜੀਆਂ ਉਹ ਵੀ ਰੋਕ ਦਿੱਤੀਆਂ ਜਾਣੀਆਂ ਚਾਹੀਦੀਆਂ। ਜੀ ਬਿਲਕੁਲ। ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਉਹ ਸਮਾਪਤ ਆ। ਮਿੰਟੂ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।